US to skip G20 talks due to anti-American agenda. My job is to advance America's national interests, not waste taxpayer money on caudal anti-Americanism, says US Secretary of State. ਇਹ ਜਿਹੜਾ G20 ਨੂੰ ਇਸਤੇਮਾਲ ਕਰਕੇ ਸੋਲੀਡੈਰਿਟੀ, ਇਕੁਆਲਿਟੀ ਤੇ ਸਸਟੇਨੇਬਿਲਿਟੀ ਦਾ ਜਿਹੜਾ ਮੈਸੇਜ ਦਿੱਤਾ ਜਾਂਦਾ ਹੈ, ਅਸੀਂ ਜਿਹੜਾ ਇਸ ਦੇ ਹੱਕ 'ਚ ਨਹੀਂ ਹੈ। ਟਰੰਪ ਨੇ ਵੀ ਕਿਹਾ ਸੀ ਕਿ ਵੀ ਸਾਊਥ ਅਫਰੀਕਾ ਜਿਹੜਾ ਉਹ ਕਨਫਿਸਕੇਟ ਕਰ ਰਿਹਾ ਲੈਂਡ ਨੂੰ, ਔਰ ਇਹ ਉਹਨਾਂ ਨੇ ਕਿਹਾ ਵੀ ਇਹ ਅਸੀਂ ਚਾਹੁੰਦੇ ਹਾਂ ਵੀ ਉਹ ਲੈਂਡ ਰਿਫਾਰਮ ਪਾਲਿਸੀ ਕਰੇ। दर्शकों ब्रेक बाद तुहाडा फिर दोबारा स्वागत है। गलबात करांगे कि लगता है मोदी सरकार ते भारी साड़ सत्ती आई लगती है। भारत ने दिल्ली विच हुई G20 देशां दी कॉन्फ्रेंस विच अपने आप नूं विश्व गुरु ऐलानिया सी और अमरीका के सैकटरी ऑफ स्टेट ने ऐलान किया है कि वह इस महीने G20 मुल्कां दी साउथ अफ्रीका विच होण वाली कॉन्फ्रेंस का बायकाट करनगे, क्योंकि G20 का चैलेंज एंटी अमरीका है। हुण विश्व गुरु ਜਿਹੜਾ ਹੈਗਾ ਭਾਰਤ ਜਿਹੜਾ ਕਿਹੜੇ ਪਰਦੇ ਪਿੱਛੇ ਲੁਕੇਗਾ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਾਲੀ ਹਿਸਟਰੀ 'ਚ 1950ਵਿਆਂ ਦੀ ਗੱਲ 'ਚ ਆਉਂਦੀ ਹੈ, ਜਦੋਂ ਪੰਜਾਬੀ ਸੂਬਾ ਐਜੀਟੇਸ਼ਨ ਆਪਣੇ ਸਿਖਰ ਵੱਲ ਵੱਧ ਰਹੀ ਸੀ। ਉਸ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਅਕਾਲੀ ਕਾਨਫਰੰਸ ਅੰਮ੍ਰਿਤਸਰ 'ਚ ਰੱਖੀ ਗਈ, ਔਰ ਮਾਸਟਰ ਤਾਰਾ ਸਿੰਘ ਨੂੰ ਹਾਥੀ 'ਤੇ ਚੜ੍ਹਾ ਕੇ ਜਿਹੜਾ ਹੈ ਉਹ ਜਲੂਸ ਨਿਕਲਿਆ। ਉਹ ਆਨਰ ਸੀ ਕਿ ਉਹ ਪ੍ਰੀਜ਼ਾਈਡ ਕਰ ਰਿਹਾ ਸੀ, ਔਰ ਉਹਨੂੰ ਬਹੁਤ ਵੱਡਾ ਇਕੱਠ ਮੰਨਿਆ ਜਾਂਦਾ ਹੈ ਕਿ ਇੱਕ ਪਾਸੇ ਅੰਮ੍ਰਿਤਸਰ ਦੇ ਪੁਤਲੀ ਘਰ 'ਚ ਲੋਕ ਸੀ, ਦੂਸਰੇ ਪਾਸੇ ਬਟਾਲੇ ਤੱਕ ਪਹੁੰਚੇ ਹੋਏ ਸੀ। ਲੱਖਾਂ ਦੀ ਗਿਣਤੀ ਦੇ ਵਿੱਚ ਨੀਲੀਆਂ ਔਰ ਕਾਲੀਆਂ ਪੱਗਾਂ ਦਾ ਹੀ ਹੜ੍ਹ ਆਇਆ ਹੋਇਆ ਸੀ। ਔਰ ਉਸੇ ਦੌਰ 'ਚ ਨਹਿਰੂ ਨੇ ਵੀ ਕਾਂਗਰਸ ਦਾ ਸੈਸ਼ਨ ਅੰਮ੍ਰਿਤਸਰ 'ਚ ਰੱਖਿਆ ਹੋਇਆ ਸੀ, ਔਰ ਬਿਲਕੁਲ ਗਿਣਤੀ ਦੇ ਲੋਕ ਉਸ ਦੇ ਵਿੱਚ ਚਿੱਟੀਆਂ ਟੋਪੀਆਂ ਦੇ ਨਾਲ ਸ਼ਾਮਲ ਸੀ। ਸੋ ਉਹ ਮਾਸਟਰ ਤਾਰਾ ਸਿੰਘ ਦਾ ਜਿਹੜਾ ਪੋਲੀਟੀਕਲ ਕਰੀਅਰ ਦਾ ਜ਼ੀਨਤ ਸੀ। ਇਹ ਮੈਨੂੰ ਕਿਉਂ ਖਿਆਲ ਆਇਆ, ਔਰ ਉਦੋਂ ਹੀ ਜਿਹੜਾ ਹੈ ਉਸ ਤੋਂ ਬਾਅਦ ਨਹਿਰੂ ਨੂੰ ਨਜ਼ਰ ਆਇਆ ਕਿ ਵੀ ਇਹਨੂੰ ਕਿਵੇਂ ਡਾਊਨ ਕਰਨਾ ਹੈ। ਫਿਰ ਇੱਕ ਵੱਖਰੀ ਕਹਾਣੀ ਹੈ ਕਿ ਮਾਸਟਰ ਤਾਰਾ ਸਿੰਘ ਦੀਆਂ ਆਪਣੀਆਂ ਫੇਲਿਅਰਸ, ਮਰਨ ਵਰਤ ਰੱਖਣਾ, ਫਿਰ ਛੱਡ ਦੇਣਾ, ਔਰ ਪ੍ਰਤਾਪ ਸਿੰਘ ਕੈਰੋਂ ਨੂੰ ਕਿਵੇਂ ਇਸਤੇਮਾਲ ਕੀਤਾ ਨਹਿਰੂ ਨੇ ਉਹਦਾ ਡਿਕਲਾਈਨ ਕਰਾਉਣ ਦੇ ਲਈ। ਪਰ ਇਸ ਤੋਂ ਪੰਜਾਬ ਦੇ ਵਿੱਚ ਇਹ ਜਿਹੜਾ ਇੱਕ ਕਹਾਵਤ ਇਹ ਵੀ ਪ੍ਰਚਲਿਤ ਹੋਈ ਕਿ ਸਿੱਖ ਜਿਹਨੂੰ ਇੱਕ ਵਾਰ ਜਿਹੜਾ ਹਾਥੀ 'ਤੇ ਬਿਠਾ ਦੇਣ, ਫਿਰ ਉਹਨੂੰ ਖੋਤੇ 'ਤੇ ਛੱਡਣ ਘਰ ਤੱਕ ਜਾਂਦੇ ਆ ਵੀ ਉਹ ਇੱਕੋ ਵਾਰੀ। ਅਤੇ ਇਹਨੂੰ ਕਿਸੇ ਹੋਰ ਨੇ ਸਿੰਪਲੀਫਾਈ ਕੀਤਾ ਵੀ ਸਾਡਾ ਪਤਾ ਕੋਈ ਨਹੀਂ ਲੱਗਦਾ ਵੀ ਕਦੋਂ ਅਸੀਂ ਛਤਰ ਚਲਾ ਦਿੰਦੇ ਹਾਂ ਤੇ ਕਦੋਂ ਛੱਛੇ ਨੂੰ ਸਿਹਾਰੀ ਲਾ ਦਿੰਦੇ। ਹੁਣ ਇਹ ਮੈਨੂੰ ਇਸ ਲਈ ਆਇਆ, ਮੈਂ ਜਦੋਂ ਇਹ G20 ਨਾਲ ਹੁਣ ਸਾੜ ਸਤੀ ਦੀ ਗੱਲ ਤੁਸੀਂ ਵੀ ਕੀਤੀ ਹੈ ਕਿ ਇੱਕ ਤੋਂ ਬਾਅਦ ਇੱਕ ਜਿਹੜਾ ਚਪੇੜਾ ਮੋਦੀ ਦੇ ਮੂੰਹ 'ਤੇ ਪੈ ਰਹੀਆਂ। ਸੋ ਮੋਦੀ ਦਾ ਜਿਹੜਾ ਹਾਥੀ ਆਵਰ ਸੀ ਜਾਂ ਜ਼ੀਨਤ ਆਵਰ ਸੀ, ਉਹ 2023 ਦੇ ਵਿੱਚ G20 ਮੁਲਕਾਂ ਦਾ ਜਿਹੜਾ ਉਹ ਇਕੱਠ ਸੀ। ਹੁਣ G20 ਇਹਨਾਂ ਨੇ ਇਹ ਵੈਸਟਰਨ ਵਾਲਿਆਂ ਨੇ ਬਣਾਇਆ, ਕਦੇ G5 ਸੀ, ਫਿਰ G7 ਹੋ ਗਿਆ ਕਿ ਵੱਡੀਆਂ ਇਕੋਨਮੀਜ਼। G20 'ਚ ਉਹਨਾਂ ਨੇ ਕਿਹਾ ਕਿ ਜੀ ਇਹਦੇ 'ਚ ਚਲੋ ਅਸੀਂ ਇਹਨੂੰ ਐਕਸਪੈਂਡ ਕਰਦੇ ਹਾਂ। G7 ਦੇ ਵਿੱਚ ਤਾਂ ਮੋਸਟਲੀ ਯੂਰਪੀਅਨ ਮੁਲਕ ਹੀ ਸੀ ਜਿਹੜੇ ਡਿਵੈਲਪਡ ਨੇ। ਫਿਰ ਉਹਦੇ 'ਚ ਉਹਨਾਂ ਨੇ ਅਫਰੀਕਾ ਦਾ ਵੀ, ਜਿਵੇਂ ਸਾਊਥ ਅਫਰੀਕਾ ਵੀ ਆ ਗਿਆ, ਇੰਡੋਨੇਸ਼ੀਆ ਨੂੰ ਵੀ ਲੈ ਲਿਆ, ਏਸ਼ੀਆ ਦੇ ਨੂੰ, ਇੰਡੀਆ ਨੂੰ ਵੀ ਲੈ ਲਿਆ ਕਿ ਜੀ ਦੁਨੀਆ ਦੀਆਂ 20 ਵੱਡੀਆਂ ਇਕੋਨਮੀਜ਼ ਉਹਨਾਂ ਦਾ ਇਕੱਠ ਕਰਨਾ ਸ਼ੁਰੂ ਕਰਤਾ। ਔਰ ਉਹ ਉਹਦੇ 'ਚ ਜਿਹੜੀ ਰੋਟੇਸ਼ਨ ਵਾਈਜ਼ ਕਿਹਨੂੰ ਉਹਦੀ ਪ੍ਰੈਜ਼ੀਡੈਂਸੀ ਮਿਲਣੀ ਹੈ, ਕਿਹਨੂੰ ਨਹੀਂ। ਸੋ ਜਿਹੜੀ ਲਾਸਟ ਪ੍ਰੈਜ਼ੀਡੈਂਸੀ ਕੀਤੀ ਉਹ ਮੋਦੀ ਨੇ ਕੀਤੀ। ਦਿੱਲੀ ਦੇ ਵਿੱਚ ਸੈਸ਼ਨ ਹੋਇਆ G20 ਦਾ। ਇਹ ਉਹੀ ਮੌਕਾ ਹੈ ਜਿਹਦੇ 'ਚ ਜਸਟਿਨ ਟਰੂਡੋ ਨੂੰ ਬੇਇੱਜ਼ਤ ਕੀਤਾ ਗਿਆ, ਕਰੈਕਟਰ ਅਸੈਸੀਨੇਸ਼ਨ, ਕਿਉਂਕਿ ਉਦੋਂ ਤੱਕ 2023 ਦੇ ਵਿੱਚ ਤਾਂ ਹੋ ਚੁੱਕੀ ਸੀ ਜਿਹੜੀ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ, ਔਰ ਉਹ ਸਾਰੇ ਦੇ ਚੱਲਦਿਆਂ ਉਸ ਨੂੰ ਜਿਹੜਾ ਟਰੂਡੋ ਨੇ 2024 ਦੇ ਵਿੱਚ ਹੋਇਆ ਕਿ ਵੀ ਉਹਨੂੰ ਲਿਆਦਾ, ਉਹਦੇ 1 to 1 'ਚ ਵੀ ਲਿਆਂਦਾ। ਅਮਰੀਕਾ 'ਚ ਵੀ ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲ ਹੋ ਚੁੱਕਾ ਸੀ। ਈਵਨ ਬਾਈਡਨ ਨੇ ਵੀ ਆਪਣੀ 1 to 1 ਗੱਲਬਾਤ ਲਿਆਂਦਾ 24 ਦੇ ਉਸ ਸਾਰੇ ਪੀਰੀਅਡ 'ਚ। ਇਹੀ ਕਾਰਨ ਸੀ ਕਿ ਵੀ ਇਹਨਾਂ ਨੇ
ਕਿਉਂਕਿ 23 ਦੇ ਵਿੱਚ ਇਹ ਸਾਰਾ ਹੋਏ, ਪਲਾਟ ਫਾਇਲ ਵੀ ਔਰ ਮਰਡਰ ਵੀ। ਹੁਣ ਇਸ ਸਾਰੇ ਦੇ ਚੱਲਦੇ ਆ ਉਹ ਉਹਦੀ ਸਭ ਤੋਂ ਜਿਹਨੂੰ ਇਹ ਕਹੋ ਕਿ ਵੀ ਪਬਲਿਸਿਟੀ ਦੀ, ਜੇ ਉੱਥੇ ਦਿੱਲੀ ਦੇ ਵਿੱਚ 100 ਹੋਰਡਿੰਗਸ ਲਾਈਆਂ ਸੀ ਤੇ 70 ਕੱਲੀਆਂ ਮੋਦੀ ਦੀ ਫੋਟੋ ਵਾਲੀਆਂ ਹੀ ਸੀ, ਔਰ ਉਹਨੇ ਭਾਰਤ ਦੇ ਲੋਕਾਂ ਨੂੰ ਵੀ ਕਿ ਦੇਖੋ ਸੱਚਮੁੱਚ ਭਾਰਤ ਵਿਸ਼ਵ ਗੁਰੂ ਬਣ ਗਿਆ। ਦੇਖੋ ਮੋਦੀ ਜੀ ਨੂੰ ਮਿਲਣ ਦੇ ਲਈ ਬਾਈਡਨ ਨੂੰ, ਹੁਣ ਉਹਨਾਂ ਵਿਚਾਰੇ ਆਮ ਲੋਕਾਂ ਨੂੰ, ਕਿਉਂਕਿ 600 ਇਹਨਾਂ ਦਾ ਚੈਨਲ, ਸੋਸ਼ਲ ਮੀਡੀਆ, IT ਸੈੱਲ, ਔਰ ਮੋਦੀ ਨੂੰ ਉਹਨਾਂ ਨੇ ਦੁਨੀਆ ਦਾ ਉਹ ਚਿਹਰਾ ਬਣਾ ਕੇ ਪੇਸ਼ ਕੀਤਾ ਕਿ ਵੀ, ਔਰ ਉਹਨਾਂ ਦੇ ਇਹ ਵੀ ਕਹਿਣ ਲੱਗਿਆ ਕਿ ਦੁਨੀਆ ਪੁੱਛ ਕੇ ਹੀ ਮੋਦੀ ਨੂੰ ਤੁਰਦੀ ਹੈ। ਹਾਲਾਂ ਉਦੋਂ ਯੂਕਰੇਨ ਵਾਰ ਤਾਂ ਚੱਲ ਹੀ ਰਹੀ ਸੀ, ਇਹ ਵੀ ਪ੍ਰਚਾਰਿਆ ਗਿਆ ਕਿ ਜੇ ਮੋਦੀ ਜੀ ਇੱਕ ਫੋਨ ਪੁਤਿਨ ਨੂੰ ਕਰਨ ਤੇ ਇੱਕ ਨੂੰ ਜ਼ੈਲੈਂਸਕੀ ਨੂੰ ਕਰਨ ਤੇ ਉਹੀ ਜੰਗ ਰੁਕਵਾ ਸਕਦੇ ਨੇ। ਇਹੀ ਕਹਾਣੀ ਫਿਰ ਜਿਹੜੀ ਹੈ ਉਹ ਮਿਡਲ ਈਸਟ ਦੇ ਹਵਾਲੇ ਨਾਲ ਵੀ ਘੜੀ ਗਈ। ਸੋ ਬੜੀ ਕੇਅਰਫੁਲੀ ਇਹ ਨੈਰੇਟਿਵ ਮੋਦੀ ਦਾ ਕੱਦ ਕਾਠ, ਇੱਕ ਕ੍ਰਿਮੀਨਲ ਜਿਹਨੂੰ 12 ਸਾਲ ਅਮਰੀਕਾ, UK, ਕੈਨੇਡਾ ਨੇ ਵੜਨ ਨਹੀਂ ਸੀ ਦਿੱਤਾ 2002 ਤੋਂ ਬਾਅਦ, ਜਿਹਨੇ ਹਜ਼ਾਰਾਂ ਜਿਹੜੇ ਬੇਗੁਨਾਹ ਮੁਸਲਮਾਨਾਂ ਦੀ ਜਿਹੜੀ ਹੈ ਨਸਲਕੁਸ਼ੀ ਕੀਤੀ, ਉਹਨੂੰ ਇਹਨਾਂ ਨੇ ਉਸ ਲੈਵਲ ਦੇ ਉੱਤੇ ਲਿਆ ਕੇ ਕਿ ਐਜ਼ ਇਫ ਇਹ ਸੱਚਮੁੱਚ ਹੀ ਪਾਰਟ ਹੈ। ਔਰ ਉਹੀ ਆਵਰ ਉਹਦਾ, ਜਿਵੇਂ ਮਾਸਟਰ ਤਾਰਾ ਸਿੰਘ ਦਾ ਹਾਥੀ ਤੇ ਚੜ੍ਹਨ ਵਾਲਾ ਆਵਰ ਉਹਦਾ ਜ਼ੀਨਤ ਦਾ ਸੀ, ਫਿਰ ਡਿਕਲਾਈਨ ਸੀ। ਜੇ ਤੁਸੀਂ ਉਸ ਤੋਂ ਬਾਅਦ ਦੇਖੋ ਤੇ ਫਿਰ ਡਿਕਲਾਈਨ ਦੇ ਵੱਲ ਹੀ ਸਾਰਾ ਕੁਝ ਗਿਆ, ਔਰ ਨਤੀਜੇ ਦੇ ਤੌਰ ਤੇ ਕੋਵਿਡ ਦੇ ਚੱਲਦਿਆਂ ਵੀ ਸਾਹਮਣੇ ਆਇਆ ਕਿ ਕਿਵੇਂ 43 ਲੱਖ ਲੋਕ, ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਹੈ, 1.5 ਕਰੋੜ ਦੁਨੀਆ 'ਚ ਮਰੇ ਨੇ, ਉਹ ਇਹਨਾਂ ਨੇ ਬਿਲਕੁਲ ਟੋਟਲ ਕਲੈਪਸ ਸਾਰਾ ਸਿਸਟਮ। ਈਵਨ ਦਿੱਲੀ ਤੱਕ 'ਚ ਆਕਸੀਜਨ ਤੱਕ ਨਹੀਂ ਹੈ ਹਸਪੀਟਲ 'ਚ ਕੋਈ, ਔਰ ਈਵਨ ਜਿਹੜੇ ਡੈਡ ਨੇ ਉਹਨਾਂ ਨੂੰ ਕ੍ਰੀਮੇਟ ਕਰਨ ਦਾ ਵੀ ਕੋਈ ਸਿਸਟਮ ਨਹੀਂ, ਕੋਈ ਸਾਰਾ ਟੋਟਲ ਕਲੈਪਸ ਦਾ ਉਹਨਾਂ ਦਾ ਪਾਰਟ ਸ਼ੁਰੂ ਹੋਇਆ। ਫਿਰ ਇਸ ਹੱਦ ਤੱਕ ਜਦੋਂ ਅਬ ਕੀ ਬਾਰ ਟਰੰਪ ਸਰਕਾਰ ਵਾਲਾ ਪਾਰਟ ਕਰਕੇ ਉਹਦਾ ਮੋਦੀ ਦਾ ਇਮੇਜ ਇੰਟਰਨੈਸ਼ਨਲੀ ਐਜ਼ ਇਫ ਕਿ ਵੀ ਇੰਡੀਅਨ ਕਮਿਊਨਿਟੀ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਹੁਣ ਉੱਥੇ ਕਿ ਜੀ ਲੱਖ ਬੰਦਾ ਹਿਊਸਟਨ 'ਚ ਇਕੱਠਾ ਹੋ ਗਿਆ। ਹੁਣ ਉਸੇ ਅਮਰੀਕਾ 'ਚੋਂ ਉਹੀ ਇੰਡੀਅਨ ਜਿਹੜੇ ਨੇ ਚੇਨਸ ਔਰ ਸ਼ੈਕਲਸ ਦੇ ਵਿੱਚ ਜਾ ਰਹੇ ਨੇ, ਦੁਨੀਆ ਦੇਖ ਰਹੀ ਹੈ ਕਿ ਭਾਈ ਆਹ ਤੁਹਾਡਾ ਜਿਹੜਾ ਜਿਹਨੂੰ ਤੁਸੀਂ ਆਪਣਾ ਬਣਾਇਆ ਹੋਇਆ ਸੀ ਵੀ ਤੁਹਾਡਾ ਹਾਲ ਕੀ ਹੈ। ਅੱਛਾ, G20 ਹੁਣ G20 ਇੰਡੀਆ ਦੇ ਉਸ ਤੋਂ ਬਾਅਦ, ਹਾਂ ਇੱਕ G20 ਦੇ ਵਿੱਚ ਜਿਹਨੂੰ ਮੋਦੀ ਨੇ ਬੜਾ ਐਜ਼ ਏ ਪ੍ਰਾਪਤੀ ਵੀ ਦੱਸਿਆ, ਔਰ ਹੁਣ ਵੀ ਅੱਜ 2 ਦਿਨ ਪਹਿਲੇ ਗ੍ਰੀਸ ਦਾ ਫੋਰਨ ਮਿਨਿਸਟਰ ਇੰਡੀਆ 'ਚ ਸੀ, ਉਹ ਵੀ ਉਸ ਗਲਿਆਰੇ ਦੇ ਉਹਦੀ ਗੱਲ ਕਰ ਰਿਹਾ ਸੀ, ਕੋਰੀਡੋਰ ਦੀ। ਉਹਦੇ 'ਚ ਇੱਕ ਆਈਡੀਆ ਜਿਹੜਾ ਚਾਈਨਾ ਦੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਨੂੰ ਕਾਊਂਟਰ ਕਰਨ ਦੇ ਲਈ ਜ਼ਾਹਰ ਹੈ ਅਮਰੀਕਾ 'ਚੋਂ ਆਈਡੀਆ ਆਇਆ, ਔਰ ਯੂਰਪੀਅਨ ਕੰਟਰੀਜ਼ ਨੇ ਫੇਵਰ ਕੀਤਾ, ਔਰ ਇੰਡੀਆ ਨੂੰ ਲੱਗਾ ਕਿ ਵੀ ਜਿਹੜਾ ਉਹਨਾਂ ਦਾ ਰਾਊਟ ਇੱਕ ਉਧਰੋਂ ਪਾਕਿਸਤਾਨ ਨੇ ਬਲੌਕ ਕੀਤਾ ਹੋਇਆ, ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਰਾਹੀਂ ਵਪਾਰ ਸ਼ੁਰੂ ਹੋਏਗਾ। ਇਹਨਾਂ ਨੇ ਕਿਹਾ ਜੀ ਦਿੱਲੀ ਮਿਡਲ ਈਸਟ ਕੋਰੀਡੋਰ, ਮਿਡਲ ਈਸਟ ਟੂ ਯੂਰਪ, ਔਰ ਇਹ ਸਾਰਾ ਉਹ ਤਾਂ ਜੋ ਕੁਝ ਹਮਾਸ ਔਰ ਇਜ਼ਰਾਈਲ ਦੇ ਵਿੱਚ ਹੋਇਆ ਉਹਦਾ ਭੋਗ ਪੈ ਗਿਆ। ਫਿਰ ਵੀ ਜਦੋਂ ਹੁਣ ਗ੍ਰੀਸ ਦਾ ਫੋਰਨ ਮਿਨਿਸਟਰ 2 ਦਿਨ ਪਹਿਲੇ ਦਿੱਲੀ 'ਚ ਸੀ, ਉਹਨੇ ਕਿਹਾ ਕਿ ਜੀ ਉਹ ਬੜਾ ਵਾਇਬਲ ਹੈ ਰਾਊਟ, ਔਰ ਇਹੀ ਕਾਰਨ ਸੀ ਕਿ ਉਸ ਕੋਰੀਡੋਰ ਦਾ ਜਦੋਂ ਹੀ G20 'ਚ ਐਲਾਨ ਕਰਵਾਇਆ ਗਿਆ, ਉਸ ਤੋਂ ਬਾਅਦ ਅਡਾਨੀ ਨੇ ਜਾ ਕੇ 4 ਗੁਣਾ ਜ਼ਿਆਦਾ ਪੈਸੇ ਦੇ ਕੇ ਇਜ਼ਰਾਈਲ ਦੀ ਇੱਕ ਪੋਰਟ ਜਿਹੜੀ ਆਲਮੋਸਟ ਨਾਨ ਫੰਕਸ਼ਨਲ ਉਹ ਖਰੀਦ ਲਈ। ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਫਿਊਚਰ ਦੀ ਇਨਵੈਸਟਮੈਂਟ ਚੱਲ ਰਹੀ। ਜਿਵੇਂ ਚਾਹ ਬਹਾਰ 'ਚ ਜਾ ਕੇ ਇਹਨਾਂ ਨੇ ਇਨਵੈਸਟ ਕੀਤਾ, ਇਹਨਾਂ ਨੂੰ ਲੱਗਾ ਕਿ ਵੀ ਇਹ ਸੈਂਟਰਲ ਏਸ਼ੀਆ, ਰਸ਼ੀਆ, ਯੂਰਪ ਤੱਕ ਹੈ, ਤੇ ਇੱਧਰੋਂ ਇਹਨਾਂ ਨੂੰ ਲੱਗਾ ਇਹ ਹੁਣ ਉਹਦਾ ਵੀ ਭੋਗ ਪੈ ਗਿਆ, ਕਿਉਂਕਿ ਗਜ਼ਾ ਵਾਲਾ ਇਸ਼ੂ ਔਰ ਜੋ ਹੁਣ ਚੱਲ ਰਿਹਾ ਉਹਦੇ 'ਤੇ ਇੱਕ ਨਵੀਂ ਡਿਬੇਟ ਸ਼ੁਰੂ ਹੋ ਗਈ। ਹੁਣ ਇਸ ਸਾਰੇ ਦੇ ਚੱਲਦੇ ਆ G20 ਜਿਹੜਾ ਲੱਗਦਾ ਸੀ ਕਿ ਵੀ G7 ਜਾਂ ਦੂਜੇ ਤਾਂ ਨੇੜੇ ਹੀ ਨਹੀਂ ਵੜਦੇ, ਕਿਉਂਕਿ ਹੈ ਹੀ ਨਹੀਂ ਉਹਨਾਂ ਦੀ ਇਕੋਨਮੀ ਕਿ ਇਹਦੇ 'ਚ ਇਹਨਾਂ ਦਾ ਫਿਊਚਰ ਹੈ। ਔਰ ਮੋਦੀ ਨੇ ਜਿਵੇਂ ਸੀ ਕਿ ਜੀ ਅਸੀਂ ਜਿਹੜਾ ਉਹ ਆਪਣਾ ਸਿੱਕਾ ਜਮਾ ਲਿਆ ਇਹਦੇ 'ਚ, ਉਹਦੀ ਹੁਣ G20 ਦੀ ਮੀਟਿੰਗ ਫਰਵਰੀ 20 ਤੇ 21 ਨੂੰ ਸਾਊਥ ਅਫਰੀਕਾ 'ਚ ਹੋਣ ਜਾ ਰਹੀ ਹੈ। ਔਰ ਅੱਜ ਜਿਹੜਾ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਨੇ, ਉਹਨਾਂ ਨੇ ਜਿਹੜਾ ਐਲਾਨ ਕੀਤਾ US to skip G20 talks due to anti-American agenda। ਮਾਰਕੋ ਰੂਬੀਓ ਉਹਨਾਂ ਨੇ ਕਿਹਾ ਕਿ ਜੀ my job is to advance America's national interests, not waste taxpayer money on caudal anti-Americanism, says US Secretary of State। ਉਹਨੇ ਕਿਹਾ ਜੀ ਮੈਂ
ਅਮਰੀਕਾ ਫਸਟ ਸਾਡਾ ਨਿਸ਼ਾਨਾ ਹੈ। ਇਹ G20 ਤੇ ਦੂਜਾ ਇਹ ਸਾਰੇ ਇਹਨਾਂ ਦੇ ਏਜੰਡੇ ਐਂਟਾਈ ਅਮਰੀਕਨ ਨੇ। ਅਸੀਂ ਜਿਹੜਾ ਹੈ ਫਜ਼ੂਲ ਪੈਸਾ ਉਹਨਾਂ ਚੀਜ਼ਾਂ ਤੇ ਨਹੀਂ ਖਰਚਣਾ ਚਾਹੁੰਦੇ। ਔਰ ਇਹ ਜਿਹੜੀ ਫੋਰਨ ਮਿਨਿਸਟਰਸ ਦੀ G20 ਮੁਲਕਾਂ ਦੀ ਮੀਟ ਹੈ 2021 ਨੂੰ ਜਿਹੜਾ ਹੈ ਉਹ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ, ਉਹਦਾ ਅਸੀਂ ਬਾਈਕਾਟ ਕਰ ਰਹੇ ਹਾਂ। ਅੱਛਾ। ਔਰ ਇਸ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਜਿਹੜਾ G20 ਨੂੰ ਇਸਤੇਮਾਲ ਕਰਕੇ ਸੋਲੀਡੈਰਿਟੀ, ਇਕੁਆਲਿਟੀ ਤੇ ਸਸਟੇਨੇਬਿਲਿਟੀ ਦਾ ਜਿਹੜਾ ਮੈਸੇਜ ਦਿੱਤਾ ਜਾਂਦਾ ਹੈ, ਅਸੀਂ ਜਿਹੜਾ ਇਸ ਦੇ ਹੱਕ 'ਚ ਨਹੀਂ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਐਲਨ ਮਸਕ ਜਿਹੜਾ ਇਸ ਵੇਲੇ ਡੀ ਫੈਕਟੋ ਪ੍ਰੈਜ਼ੀਡੈਂਟ ਹੈ, ਉਹਦਾ ਮੁਲਕ ਸਾਊਥ ਅਫਰੀਕਾ ਹੈ। ਉਹਦੇ ਆਪਣੀ ਕੋਈ ਲੈਂਡ ਡੀਲ ਵਗੈਰਾ ਨਾਲ ਕੋਈ ਉੱਥੇ ਸੀ ਜਿਹੜਾ ਉਹਨਾਂ ਨੇ ਜਿਹੜਾ ਸਾਊਥ ਅਫਰੀਕਨ ਗੌਰਮੈਂਟ ਨੇ ਓਬਲਾਈਜ ਨਹੀਂ ਕੀਤਾ। ਔਰ ਇਸ ਦੇ ਉੱਤੇ ਫਿਰ ਟਰੰਪ ਨੇ ਵੀ ਕਿਹਾ ਸੀ ਕਿ ਵੀ ਸਾਊਥ ਅਫਰੀਕਾ ਜਿਹੜਾ ਉਹ ਕਨਫਿਸਕੇਟ ਕਰ ਰਿਹਾ ਲੈਂਡ ਨੂੰ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਅਸੀਂ ਚਾਹੁੰਦੇ ਹਾਂ ਵੀ ਉਹ ਲੈਂਡ ਰਿਫਾਰਮ ਪਾਲਿਸੀ ਕਰੇ। ਔਰ ਇਹ ਜਿਹੜਾ ਇਸ ਦੇ ਉੱਤੇ ਜਿਹੜਾ ਇਹਨਾਂ ਦੀ ਬਾਈਕਾਟ ਹੈ ਅਮਰੀਕਾ ਦਾ G20 ਨੂੰ ਵੀ, ਜਿੱਥੇ ਬਾਕੀ ਤਾਂ ਸਫਰ ਹੋ ਹੀ ਰਹੀਆਂ ਨੇ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਦੂਜੇ, ਉਹਦੇ 'ਚ ਅੱਜ ਅਮਰੀਕਾ ਨੇ ਸ਼ਰਤਾਂ ਰੱਖੀਆਂ ਕਿ ਜੀ ਜੇ ਫਲਾਣਾ ਡਾਇਰੈਕਟਰ ਸਾਡਾ ਹੋਏ, ਦੂਜਾ ਹੋਏ। ਚਲੋ ਜੇ ਮੈਨੂੰ ਇਹ ਜ਼ਿਆਦਾ ਹੈ ਕਿ ਵੀ ਉਹਦੇ 'ਚ ਦੁਨੀਆ 'ਚ ਜਿਹੜੀ ਪਾਵਰਟੀ ਜਾਂ ਡਿਜ਼ੀਜ਼ ਨਾਲ ਰਿਲੇਟਡ ਇਸ਼ੂਜ਼ ਨੇ ਉਹਨਾਂ 'ਚ ਇੱਕ ਵੱਡਾ ਯੋਗਦਾਨ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ। ਪਰ ਇਸ ਦੇ ਨਾਲ G20 ਤੋਂ ਕਿਨਾਰਾ ਕਰ ਲੈਣਾ ਅਮਰੀਕਾ ਦਾ, ਇਹ ਜਿਹੜਾ ਇਸ ਨੇ ਜਿਹੜਾ ਭਾਰਤ ਦੇ ਲਈ ਕੋਈ ਮਾੜਾ ਮੋਟਾ ਪਲੇਟਫਾਰਮ ਸੀ ਜਿਹਨੂੰ ਇਹ ਸਮਝਦੇ ਸੀ ਕਿ ਜੀ ਸਾਡੀ ਇਫੈਕਟਿਵ ਆਵਾਜ਼ ਹੈ, ਉਸ ਦਾ ਵੀ ਭੋਗ ਪੈ ਗਿਆ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।